ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਜਿਸ ਤੁਸੀਂ ਸਾਰੇ ਜਾਣਦੇ ਹੋ ਕਿ ਆਰਐਸਐਸ ਦੀ ਆਊਟਸ਼ੂਟ ਬੀਜੇਪੀ ਵੱਲੋਂ ਦਿੱਲੀ ਤਖਤ ਤੇ ਕਬਜ਼ਾ ਕਰਨ ਤੋਂ ਬਾਅਦ ਹੁਣ ਉਹ ਸਿੱਖ ਕੌਮ ਨੂੰ ਮੁਕੰਮਲ ਤੌਰ ਤੇ ਹਿੰਦੂਤਵਾ ਵਿੱਚ ਜਜ਼ਬ ਕਰਨ ਲਈ ਪੰਜਾਬ ਤੇ ਚੜ੍ਹਾਈ ਕਰ ਰਹੇ ਹਨ। ਪਿਛਲੇ 5 ਮਹੀਨਿਆਂ ਤੋਂ ਆਰਐਸਐਸ ਦੀਆਂ ਪੰਜਾਬ ਵਿੱਚ ਕਾਰਵਾਈਆਂ ਜੰਗੀ ਪੱਧਰ ਤੇ ਜਾਰੀ ਹਨ। ਆਰਐਸਐਸ ਮੁਖੀ ਮੋਹਨ ਭਾਗਵਤ ਇਸ ਸਮੇਂ ਦੌਰਾਨ 4 ਵਾਰ ਪੰਜਾਬ ਆਇਆ ਅਤੇ ਉਸ ਨੇ ਰਾਧਾ ਸਵਾਮੀ ਡੇਰੇ ਦੇ ਮੁਖੀ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਉਸ ਤੋਂ ਬਾਅਦ ਅਡਵਾਨੀ ਨੇ ਵੀ ਰਾਧਾ ਸਵਾਮੀ ਮੁੱਖ ਡੇਰਾ ਬਿਆਸ ਵਿਖੇ 2 ਦਿਨ ਬਿਤਾਏ। ਪੰਜਾਬ ਵਿੱਚ ਆਰਐਸਐਸ ਦਾ ਤੰਦੂਆ ਜਾਲ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਉਹਨਾਂ ਨੇ ਛੋਟੇ ਸਾਧਾਂ ਦੇ ਡੇਰਿਆਂ ਨਾਲ ਤਾਲਮੇਲ ਕਰਕੇ ਸਕਾਲਰਸ਼ਿਪ ਸਕੀਮ ਤਹਿਤ ਗਰੀਬ ਵਿਦਿਆਰਥੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਣਾ ਸ਼ੁਰੂ ਕੀਤਾ ਹੋਇਆ ਹੈ। ਆਰਐਸਐਸ ਵੱਲੋਂ ਸਿੱਖ ਬਹੁ ਗਿਣਤੀ ਵਾਲੇ ਪੇਂਡੂ ਇਲਾਕਿਆਂ ਵਿੱਚ 200 ਨਵੀਆਂ ਸ਼ਾਖਾਵਾਂ ਖੋਲ੍ਹਣ ਦੀ ਤਿਆਰੀ ਹੋ ਰਹੀ ਹੈ। ਪਹਿਲਾਂ ਹੀ ਪੰਜਾਬ ਦੇ ਵਿੱਚ ਆਰਐਸਐਸ ਦੀਆਂ 630 ਸ਼ਾਖਾਵਾਂ ਮੌਜੂਦ ਹਨ। ਵਿਊਅਰਸ, ਨਵੰਬਰ ਦੇ ਅਖੀਰਲੇ ਦਿਨਾਂ ਵਿੱਚ ਆਰਐਸਐਸ ਦੇ ਵਿਦਿਆਰਥੀ ਸੰਗਠਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਮੀਡੀਆ ਰਿਪੋਰਟਸ ਅਨੁਸਾਰ ਸਿੱਖਾਂ ਦੀ ਸਭ ਤੋਂ ਪੁਰਾਣੀ ਵਿਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਨੇ ਅੰਮ੍ਰਿਤਸਰ ਵਿਚਲੇ ਸਿੱਖ ਸਕੂਲਾਂ ਵਿੱਚ ਆਰਐਸਐਸ ਦੇ ਕੈਂਪ ਲਗਾਉਣ ਲਈ ਚਾਬੀਆਂ ਉਹਨਾਂ ਨੂੰ ਫੜਾ ਦਿੱਤੀਆਂ ਸਨ, ਪਰ ਪਤਾ ਲੱਗਾ ਹੈ ਕਿ ਚੀਫ ਖਾਲਸਾ ਦੀਵਾਨ ਨੇ ਹੁਣ ਇਹ ਫੈਸਲਾ ਬਦਲ ਲਿਆ ਹੈ, ਕਿਉਂਕਿ ਇਸ ਫੈਸਲੇ ਦੀ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਜਥੇਦਾਰ ਵਿਦਾਂਤੀ ਅਤੇ ਹੋਰ ਸਿੱਖ ਆਗੂਆਂ ਵੱਲੋਂ ਭਾਰੀ ਆਲੋਚਨਾ ਕੀਤੀ ਗਈ ਸੀ। ਇਉਂ ਜਾਪਦਾ ਹੈ ਕਿ ਸਿੱਖ ਕੌਮ ਅੱਜ ਆਰਐਸਐਸ ਦੇ ਚੈਲੰਜ ਸਾਹਮਣੇ ਬਿਲਕੁਲ ਲੀਡਰਲੈਸ ਅਤੇ ਲਾਚਾਰ ਹੈ। ਆਰਐਸਐਸ ਵੱਲੋਂ ਮੌਕਾਪ੍ਰਸਤ ਸਿੱਖਾਂ ਨੂੰ ਲਾਲਚ ਦੇ ਕੇ ਬੀਜੇਪੀ ਵਿੱਚ ਸ਼ਾਮਿਲ ਕਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਪੰਜਾਬ ਵਿਚਲੀ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਧਾਰਮਿਕ ਜਥੇਦਾਰ ਤਮਾਸ਼ਬੀਨ ਬਣੇ ਹੋਏ ਹਨ। ਪੰਥ-ਪ੍ਰਸਤ ਸਿੱਖ ਆਰਐਸਐਸ ਦੇ ਗੰਭੀਰ ਚੈਲੰਜ ਤੋਂ ਚਿੰਤਤ ਹਨ ਅਤੇ ਕੁਝ ਕਰਨ ਦੀ ਲੋਚਾ ਰੱਖਦੇ ਹਨ। ਵਿਊਅਰਸ, ਅੱਜ ਅਸੀਂ ਆਰਐਸਐਸ ਗੰਭੀਰ ਚੈਲੰਜ, ਪਿੰਡਾਂ ਵਿੱਚ ਵੱਧ ਰਹੀ ਆਰਐਸਐਸ ਦੀ ਸਟਰੈਂਥ ਅਤੇ ਬੀਜੇਪੀ ਤੇ ਅਕਾਲੀ ਦਲ ਦੇ ਰਿਸ਼ਤਿਆਂ ਦੇ ਵਿੱਚ ਵੱਧ ਰਹੀ ਖਟਾਸ ਆਦਿ ਵਿਸ਼ਿਆਂ ਤੇ 2 ਅਹਿਮ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਰੋਜ਼ਾਨਾ ਪਹਿਰੇਦਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਨਾਲ, ਜਿਹੜੇ ਕਿ ਜਗਰਾਵਾਂ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਖਬਰਾਂ ਮਿਲੀਆਂ ਸਨ ਕਿ ਰੋਜ਼ਾਨਾ ਪਹਿਰੇਦਾਰ ਅਖਬਾਰ ਨੂੰ ਕੁਝ ਮੁਸ਼ਕਲਾਂ ਦਰਪੇਸ਼ ਹਨ। ਹੁਣ ਕੀ ਸਥਿਤੀ ਹੈ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਆਰਐਸਐਸ ਦਾ ਜਿਹੜਾ ਸਿੱਖੀ ਤੇ ਹਮਲਾ ਹੈ ਜੀ, ਜਿਹੜੀਆਂ ਉਹਦੀਆਂ ਤਾਕਤਾਂ ਜਿਹੜੀਆਂ ਆਰਐਸਐਸ ਦੇ ਨਾਲ ਜੁੜੀਆਂ ਹੋਈਆਂ ਨੇ, ਇਹਨਾਂ ਵਿੱਚ ਅਸੀਂ ਸਮਝਦੇ ਹਾਂ ਕਿ ਪੰਜਾਬ 'ਚ ਬਾਦਲ ਦਲ ਹੈ ਜਿਹੜਾ ਇਹ ਪ੍ਰਮੁੱਖ ਹੈ। ਉਹਦੇ ਕੁਹਾੜੇ ਦਾ ਦਸਤਾ ਬਣ ਕੇ ਹਮੇਸ਼ਾ ਸਿੱਖੀ ਦੀ ਹੋਂਦ ਤੇ ਲਗਾਤਾਰ ਨਿਰੰਤਰ ਵਾਰ ਕਰ ਰਿਹਾ ਜੀ। ਸੋ ਇਸੇ ਹੀ ਤਰ੍ਹਾਂ ਇਹ ਜਿਹੜੀ ਬਾਦਲ ਦਲ ਦੀ ਇੱਕ ਨੀਤੀ ਆ ਜਿਹੜੀ ਉਹਨੇ ਆਰਐਸਐਸ ਦੇ ਅਧੀਨ ਘੜੀ ਹੋਈ ਆ ਕਿ ਕੋਈ ਵੀ ਸਿੱਖ ਸੰਸਥਾ ਜਿਹੜੀ ਜਿਸ ਤਰ੍ਹਾਂ ਰਾਜਨੀਤੀ ਦਾ ਪੁਰਾਣਾ ਚੱਲਿਆ ਆ ਰਿਹਾ ਅਸੂਲ ਆਸਾਮ ਦਾਮ ਦੰਡ ਭੇਦ, ਸੋ ਕੋਈ ਵੀ ਜਿਹੜੀ ਸਿੱਖ ਸੰਸਥਾ ਜਿਹੜੀ ਉਹ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦੀ ਆ, ਹੋਕਾ ਦਿੰਦੀ ਆ, ਔਰ ਸਿੱਖ ਸੰਗਤਾਂ ਉਹਦੇ ਹੋਕੇ ਨੂੰ ਪ੍ਰਵਾਨ ਕਰਦੀਆਂ ਨੇ, ਸੁਣਦੀਆਂ ਨੇ, ਉਸ ਸੰਸਥਾ ਨੂੰ ਇਹਨਾਂ ਵੱਲੋਂ ਹਮੇਸ਼ਾ ਵਿਗਾੜਿਆ ਗਿਆ ਵਾ, ਉਹਦੇ ਵਿੱਚ ਫੁੱਟ ਪਾਈ ਗਈ ਆ ਜਾਂ ਉਹਨੂੰ ਹੋਰ ਢੰਗ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਇਸੇ ਤਰ੍ਹਾਂ ਜਦੋਂ ਅਦਾਰਾ ਪਹਿਰੇਦਾਰ ਹੈ ਜਿਹੜਾ ਉਹ ਕੌਮ ਦਾ ਇੱਕ ਪਲੇਟਫਾਰਮ ਬਣ ਰਿਹਾ ਸੀ, ਕੌਮ ਦੀ ਆਵਾਜ਼ ਹੈ ਜਿਹੜੀ ਉਹ ਇਸ ਪਲੇਟਫਾਰਮ ਤੋਂ ਨਿਰੰਤਰ ਹੁੱਕੇ ਦੇ ਰੂਪ ਵਿੱਚ ਕੌਮ ਦੇ ਕੰਨਾਂ ਤੱਕ ਗੂੰਜਦੀ ਸੀ। ਸੋ ਉਸ ਗੱਲ ਨੂੰ ਕਿਉਂਕਿ ਕੌਮ ਇਸ ਨੂੰ ਇੱਕ ਸਾਂਝਾ ਪਲੇਟਫਾਰਮ ਪ੍ਰਵਾਨ ਕਰ ਚੁੱਕੀ ਸੀ। ਬਾਦਲ ਦਲ ਅਤੇ ਉਹਦੇ ਜਿਹੜੇ ਇਹ ਆਰਐਸਐਸ ਦੇ ਸਹਿਯੋਗੀ ਲੋਕ ਨੇ, ਇਹਨਾਂ ਵੱਲੋਂ ਮਤਲਬ ਸਿੱਧਾ ਹਮਲਾ ਕਰਨ ਦੀ ਬਜਾਏ ਪਹਿਰੇਦਾਰ ਤੇ ਉਹੀ ਆਪਣੀ ਉਸੇ ਰਣਨੀਤੀ ਤਹਿਤ ਪਹਿਰੇਦਾਰ ਦੇ ਵਿੱਚ ਫੁੱਟ ਪਾ ਕੇ ਪਹਿਰੇਦਾਰ ਦੀ ਆਵਾਜ਼ ਨੂੰ ਬੰਦ ਕਰਨ ਦਾ ਯਤਨ ਕੀਤਾ ਗਿਆ। ਸੋ ਭਾਵੇਂ ਕਿ ਗੁਰੂ ਦੀ ਕਿਰਪਾ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਪਹਿਰੇਦਾਰ ਅੱਜ ਵੀ ਉਸੇ ਤਰ੍ਹਾਂ ਆਪਣਾ ਹੋਕਾ ਹੈ ਜਿਹੜਾ ਨਿਰੰਤਰ ਉਸੇ ਹੀ ਉੱਚੀ ਆਵਾਜ਼ ਦੇ ਵਿੱਚ ਦੇ ਰਿਹਾ। ਸੋ ਇਹ ਇੱਕ ਮੈਂ ਸਮਝਦਾ ਕਿ ਸਿੱਖ ਦੁਸ਼ਮਣ ਤਾਕਤਾਂ ਨੇ ਸਾਜ਼ਿਸ਼ ਰਚੀ ਸੀ ਕਿ ਪਹਿਰੇਦਾਰ ਦੇ ਵਿੱਚ ਇੱਕ ਫੁੱਟ ਪਾ ਕੇ ਪਹਿਰੇਦਾਰ ਨੂੰ ਕਿਸੇ ਢੰਗ ਤਰੀਕੇ ਨਾਲ ਕਾਨੂੰਨੀ ਦਾ ਪੈਚ ਦੇ ਨਾਲ ਇਹਦੀ ਆਵਾਜ਼ ਹੈ ਜਿਹੜੀ ਉਹ ਬੰਦ ਕੀਤੀ ਜਾਵੇ। ਪਰੰਤੂ ਅੱਜ ਦੀ ਜਿਹੜੀ ਸਥਿਤੀ ਹੈ ਕਿ ਅਸੀਂ ਉਸ ਹਮਲੇ ਤੋਂ ਸੰਭਲੇ ਆ ਤੇ ਹੌਲੀ ਹੌਲੀ ਨਿਰੰਤਰ ਜਿਹੜੀ ਸਾਡੀ ਪਹਿਲੀ ਤੋਰ ਸੀ ਅਸੀਂ ਉਹਦੇ ਤੇ ਪਹੁੰਚਣ ਵੱਲ ਚੱਲ ਰਹੇ ਹਾਂ। ਤੋਂ ਮੈਂ ਜਿਹੜੀ ਗੱਲ ਕਿ ਅੱਗੇ ਜਿਹੜਾ ਸਾਡਾ ਪਲੇਟਫਾਰਮ ਸੀ, ਇੱਕ ਡੇਲੀ ਪਹਿਰੇਦਾਰ ਦੇ ਨਾਂ ਤੇ ਵੈਬਸਾਈਟ ਸੀ ਜਿਹੜੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਦਰਦੀ ਬੈਠੇ ਸੀ ਉਹ ਉਸ ਵੈਬਸਾਈਟ ਨੂੰ ਜ਼ਰੂਰ ਵੇਖਦੇ ਸੀ ਕਿ ਕੀ ਕਿਹਾ ਗਿਆ ਪਹਿਰੇਦਾਰ ਵੱਲੋਂ। ਸੋ ਉਹ ਡੇਲੀ ਪਹਿਰੇਦਾਰ ਦੀ ਵੈਬਸਾਈਟ ਹੈ ਜਿਹੜੀ ਉਹ ਸਾਡੇ ਤੋਂ ਖੋਹ ਲਈ ਗਈ ਆ।
परंतु ਉਹਦੇ ਮੁਕਾਬਲੇ ਵਿੱਚ ਹੁਣ ਅਸੀਂ ਰੋਜ਼ਾਨਾ ਪਹਿਰੇਦਾਰ ਦੇ ਨਾਂ ਤੇ ਵੈਬਸਾਈਟ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਹੀ ਤਰ੍ਹਾਂ ਜਿਹੜੀ ਸਾਡੀ ਮੇਲ ਸੀਗੀ ਉਹ ਵੀ ਸਾਡੇ ਤੋਂ ਖੋਹ ਲਈ ਗਈ ਆ, ਉਹ ਵੀ ਅਸੀਂ ਰੋਜ਼ਾਨਾ ਪਹਿਰੇਦਾਰ ਦੇ ਨਾਂ ਤੇ ਸ਼ੁਰੂ ਕੀਤੀ ਆ। ਸਾਡਾ ਜਿਹੜਾ ਦਫ਼ਤਰ ਸੀ ਉਹ ਵੀ ਸਾਡੇ ਤੋਂ ਖੋਹ ਲਿਆ ਗਿਆ। ਹੁਣ ਅਸੀਂ ਨਵੇਂ ਥਾਂ ਤੇ ਦਫ਼ਤਰ ਆ ਜਿਹੜਾ ਉਹ ਨਵੇਂ ਸਿਰੇ ਤੋਂ, ਤੇ ਸਭ ਤੋਂ ਵੱਡਾ ਸਾਡੇ ਤੇ ਹਮਲਾ ਇਹ ਹੋਇਆ ਕਿ ਸਾਡੇ ਕੋਲ ਜਿਹੜਾ ਸਰਮਾਇਆ ਸੀ, ਸਰਮਾਏ ਤੋਂ ਮਤਲਬ ਜਿਹੜਾ ਅਸੀਂ ਹੁਣ ਤੱਕ ਆਪਣਾ ਸਾਹਿਤ, ਕੌਮ ਦਾ ਸਾਹਿਤ ਇਕੱਠਾ ਕੀਤਾ ਸੀ, ਹੁਣ ਤੱਕ ਮਿਹਨਤ ਕਰਕੇ ਵੱਖੋ ਵੱਖਰੇ ਲੇਖ ਹੋਰ ਜਿਹੜੀਆਂ ਵੀ ਸਾਡੇ ਕੋਲ ਉਹ ਰਿਕਾਰਡ ਸੀਗਾ ਉਹ ਵੀ ਸਾਡਾ ਸਾਰਾ ਸਾਡੇ ਤੋਂ ਖੋਹ ਲਿਆ ਗਿਆ। ਸੋ ਅੱਜ ਭਾਵੇਂ ਕਿ ਸਾਨੂੰ ਨਵੇਂ ਸਿਰੇ ਤੋਂ ਆਪਣਾ ਜਿਹੜੀ ਅਸੀਂ ਨਿਰੰਤਰ ਆ ਜਿਹੜੀ ਉਹਨੂੰ ਤੁਰਨਾ ਸ਼ੁਰੂ ਹੋਏ ਆ, ਪਰੰਤੂ ਗੁਰੂ ਮਹਾਰਾਜ ਦਾ ਆਸ਼ੀਰਵਾਦ ਤੇ ਕੌਮ ਦਾ ਸਹਿਯੋਗ ਇਸੇ ਤਰ੍ਹਾਂ ਸਾਨੂੰ ਜਾਰੀ ਰਿਹਾ ਤਾਂ ਪਹਿਰੇਦਾਰ ਦਾ ਹੁਕਮ ਜਿਹੜਾ ਉਹ ਸਹੀ ਆਵਾਜ਼ 'ਚ ਬੁਲੰਦ ਰਹੂਗਾ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਸਿੱਖ ਕੌਮ ਜਿਹੜਾ ਦਰਪੇਸ਼ RSS ਦਾ ਗੰਭੀਰ ਚੈਲੰਜ ਸਾਹਮਣੇ ਆ ਰਿਹਾ, ਸਿੱਖ ਕੌਮ ਦੇ ਸਾਹਮਣੇ ਆ ਰਿਹਾ, ਇਸ ਬਾਰੇ ਤੁਸੀਂ ਡੀਟੇਲ ਦੇ ਵਿੱਚ ਕੀ ਕਹਿਣਾ ਚਾਹੋਗੇ? ਦੇਖੋ, ਇਹ ਬਿਲਕੁਲ ਅੱਜ ਦੀ ਨਹੀਂ ਬੜੇ ਪ੍ਰਾਤਨ ਸਮੇਂ ਤੋਂ ਇਹ ਗੱਲ ਬਿਲਕੁਲ ਸੱਚ ਤੇ ਸਪਸ਼ਟ ਆ ਕਿ ਸੰਘ ਪਰਿਵਾਰ ਆ ਜਿਹੜਾ, ਇਹ ਭਗਵਾਂ ਬ੍ਰਿਗੇਡ ਆ ਜਿਹੜਾ, ਇਹ ਸਿੱਖੀ ਦੀ ਹੋਂਦ ਨੂੰ ਹੜੱਪਣਾ ਚਾਹੁੰਦਾ। ਨਿਰੰਤਰ ਇਹਨਾਂ ਵੱਲੋਂ ਸਿੱਖ ਆ ਜਿਹੜੇ ਉਹ ਹਿੰਦੂ ਕੌਮ ਦਾ ਹਿੱਸਾ ਜਿਹੜਾ ਦੱਸੇ ਜਾ ਰਹੇ ਨੇ, ਤੇ ਪਹਿਲੇ ਸੰਘ ਪਰਿਵਾਰ ਵੱਲੋਂ ਹਮੇਸ਼ਾ ਪੰਜਾਬ ਨੂੰ ਖਾਸ ਕਰਕੇ ਸਿੱਖੀ ਨੂੰ ਆਪਣੇ ਨਿਸ਼ਾਨੇ ਤੇ ਲਿਆ ਗਿਆ। ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਕਿ 631 ਸਖਾਵਾਂ ਨੇ ਜਿਹੜੀਆਂ ਇਹਨਾਂ ਦੀਆਂ ਪੰਜਾਬ 'ਚ ਨਿਰੰਤਰ ਸਰਗਰਮ ਨੇ ਜੀ, ਪਰੰਤੂ ਕਿਉਂਕਿ ਕੌਮ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਗੂ ਰਹਿਤ ਹੋ ਚੁੱਕੀ ਆ, ਅਸੀਂ ਇਹਨਾਂ ਦਾ ਜਿਹੜਾ ਹਮਲਾ ਹਮੇਸ਼ਾ ਸਿੱਖੀ ਤੇ ਹੋ ਰਿਹਾ ਹਮਲਾ, ਪੰਜਾਬ ਤੇ ਹੋ ਰਿਹਾ ਹਮਲਾ, ਉਹਦੇ ਬਾਰੇ ਅੱਜ ਵੀ ਅਸੀਂ, ਹਾਲਾਂਕਿ ਹਮਲਾ ਜਿਹੜਾ ਬਹੁਤ ਤੇਜ਼ ਹੋ ਚੁੱਕਾ ਵਾ, ਪਰੰਤੂ ਅੱਜ ਵੀ ਅਸੀਂ ਆਪਣੀ ਜਿਹੜੀ ਕੁੰਭਕਰਨੀ ਨੀਂਦ ਆ ਜਿਹੜੀ ਕੌਮ ਸੁੱਤੀ ਪਈ ਆ। ਸੋ ਮੋਹਨ ਭਾਗਵਤ ਨੇ ਪੰਜਾਬ ਦੇ ਵਿੱਚ ਫੇਰੀਆਂ ਪਾਈਆਂ, ਅਡਵਾਨੀ ਨੇ ਫੇਰੀਆਂ ਪਾਈਆਂ, ਇੱਥੋਂ ਦਾ ਜਿਹੜਾ ਡੇਰਾਵਾਦ ਆ ਉਹਨੂੰ ਸੰਘ ਪਰਿਵਾਰ ਆਪਣੇ ਨਾਲ ਮਿਲਾ ਕੇ ਸਿੱਖੀ ਦੀ ਹੋਂਦ ਨੂੰ ਹੜੱਪਣ ਲਈ ਕਾਲਾ। ਆਹ ਜਿਹੜੀ ਗੱਲ ਅਗਲੀ ਹੋਈ ਆ ਕਿ ਇਹਨਾਂ ਵੱਲੋਂ ਜਿਹੜਾ ਆਪਣਾ ਸੰਮੇਲਨ ਆ ਉਹ ਮਹਾਨ ਪਵਿੱਤਰ ਧਰਤੀ ਜਿਹੜੀ ਸਾਡੀ ਗੁਰੂਆਂ ਦੀ ਧਰਤੀ ਆ, ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਾਡੇ ਭਗਤੀ ਤੇ ਸ਼ਕਤੀ ਦਾ ਕੇਂਦਰ ਆ ਜਿਹੜਾ, ਉੱਥੇ ਇਹਨਾਂ ਵੱਲੋਂ ਜਿਹੜਾ ਉਹ ਆਪਣਾ ਸੰਮੇਲਨ ਆ ਉਹ ਕੀਤਾ ਜਾ ਰਿਹਾ। ਸੋ ਇਹ ਇਹਨਾਂ ਦੀ ਸਾਜ਼ਿਸ਼ ਦਾ ਇੱਕ ਹਿੱਸਾ ਕਿ ਹਮੇਸ਼ਾ ਜਦੋਂ ਵੀ ਕਦੇ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਆ, ਹਮੇਸ਼ਾ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ, ਜਿਸ ਤਰ੍ਹਾਂ ਨਿਰੰਕਾਰੀਆਂ ਵੱਲੋਂ ਵੀ ਅੰਮ੍ਰਿਤਸਰ ਦੀ ਧਰਤੀ ਤੇ ਹਮਲਾ ਬੋਲਿਆ ਗਿਆ ਸੀ, ਤੇ ਉਹਦੇ ਤੋਂ ਬਾਅਦ ਜਿਹੜੇ ਪੰਜਾਬ ਦੇ ਹਾਲਾਤ ਨੇ ਜਿਹੜੇ ਉਹ ਵਿਗੜਨੇ ਸ਼ੁਰੂ ਹੋਏ ਸੀ। ਸੋ ਅੱਜ ਮੈਂ ਸਮਝਦਾ ਕਿ ਫੇਰ ਮੁੜ ਕੇ ਉਹੀ ਸਥਿਤੀ ਆ ਜਿਹੜੀ ਸੰਘ ਪਰਿਵਾਰ ਵੱਲੋਂ ਪੈਦਾ ਕੀਤੀ ਜਾ ਰਹੀ ਆ। ਪੰਜਾਬ ਦੇ ਸ਼ਹਿਰਾਂ ਵਿੱਚ ਸ਼ਸਤਰਾਂ ਦੇ ਨਾਲ, ਹਥਿਆਰਾਂ ਦੇ ਨਾਲ ਨਿਰੰਤਰ ਇਹਨਾਂ ਵੱਲੋਂ ਆਪਣੇ ਮਾਰਚ ਆ ਜਿਹੜੇ ਕੱਢੇ ਜਾ ਰਹੇ ਨੇ। ਦੂਸਰੇ ਪਾਸੇ ਇੱਕ ਭਾਜਪਾ 2017 ਮਿਸ਼ਨ ਨੂੰ ਲੈ ਕੇ ਜਿਹੜੇ ਸਾਡੇ ਚਾਪਲੂਸ, ਸਵਾਰਥੀ, ਸੱਤਾ ਲੋਭੀ ਸਿੱਖ ਆਗੂ ਨੇ ਉਹਨਾਂ ਤੇ ਡੋਰੇ ਪਾ ਰਹੀ ਆ। ਤੇ ਪੰਜਾਬ ਦੇ ਵਿੱਚ ਇਸ ਵੇਲੇ ਅਕਾਲੀ ਦਲ ਵਿੱਚੋਂ, ਕਾਂਗਰਸ ਵਿੱਚੋਂ, ਹੋਰ ਪਾਰਟੀਆਂ ਵਿੱਚੋਂ ਬਹੁਤ ਸਾਰੇ ਆਗੂ ਨੇ ਜਿਹੜੇ ਉਹ ਭਾਜਪਾ ਦੀ ਛਤਰੀ ਤੇ ਬੈਠਣ ਲਈ ਕਾਲੇ ਨੇ। ਪਿੰਡ ਪਿੰਡ ਭਾਜਪਾ ਦਾ ਜਿਹੜਾ ਉਹ ਪ੍ਰਚਾਰ ਆ ਉਹ ਨਿਰੰਤਰ ਤੇਜ਼ ਕੀਤਾ ਜਾ ਰਿਹਾ। ਸੋ ਇੱਕ ਬੜਾ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਇੱਕ ਹਮਲਾ ਹੈ ਜਿਹੜਾ ਉਹ ਪੰਜਾਬ ਤੇ ਸਿੱਖੀ ਤੇ ਹੋ ਰਿਹਾ। ਦੂਸਰੇ ਪਾਸੇ ਕਿਉਂਕਿ ਬਾਦਲ ਹੈ ਜਿਹੜਾ ਉਹ ਸਿੱਖਾਂ ਦੇ ਵਿੱਚੋਂ ਬਿਲਕੁਲ ਉਹਦੇ ਪ੍ਰਤੀ ਨਫ਼ਰਤ ਤੇ ਘਿਰਨਾਵਾਂ ਜਿਹੜੀ ਉਹ ਇੰਨੀ ਵੱਧ ਚੁੱਕੀ ਆ ਕਿ ਉਹਦਾ ਅਸੀਂ ਸੋਸ਼ਲ ਸਾਈਟ ਆ ਜਿਹੜੀਆਂ ਸਾਡੀਆਂ ਉਹਨਾਂ ਤੇ ਨਜ਼ਾਰਾ ਦੇਖ ਰਹੇ ਹਾਂ ਕਿ ਲੋਕ ਉਹਦਾ ਨਾਮ ਸੁਣਨਾ ਨਹੀਂ ਚਾਹੁੰਦੇ। ਸੋ ਉਸ ਗੱਲ ਦੇ ਕਾਰਨ ਭਾਜਪਾ ਜਿਹੜੀ ਹੈ ਇਸ ਵੇਲੇ ਪੰਜਾਬ ਦੀ ਸੱਤਾ ਤੇ ਕਬਜ਼ੇ ਨੂੰ ਲੈ ਕੇ, ਸੰਘ ਪਰਿਵਾਰ ਆ ਜਿਹੜੀ ਉਹ ਸਿੱਖੀ ਸਿਧਾਂਤਾਂ ਦੇ ਖਾਤਮੇ ਨੂੰ ਲੈ ਕੇ ਉਹਨਾਂ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਇੱਕ ਹਮਲਾ ਬੋਲਿਆ। ਜੇ ਅੱਜ ਵੀ ਕੌਮ ਉਸ ਹਮਲੇ ਲਈ ਨਹੀਂ ਜਾਗੂਗੀ ਅਤੇ ਅਸੀਂ ਉਹਨਾਂ ਦਾ ਮੂੰਹ ਤੋੜਵਾਂ ਜਵਾਬ ਨਹੀਂ ਦੇਵਾਂਗੇ, ਜਿਸ ਤਰ੍ਹਾਂ ਇਹਨਾਂ ਨੇ ਦੁਆਰਾ ਜਿਹੜੀ ਇਹਨਾਂ ਦੀ ਰਾਸ਼ਟਰੀ ਸਿੱਖ ਸੰਗਤ ਸੀ ਜਿਹਨੂੰ ਹੁਣ ਇਹਨਾਂ ਨੇ ਅਲੋਪ ਕਰ ਛੱਡਿਆ ਸੀ, ਉਹਨੂੰ ਫਿਰ ਦੁਆਰਾ ਇਹਨਾਂ ਨੇ ਸੁਰਜੀਤ ਕਰ ਲਿਆ। ਸੋ ਰਾਸ਼ਟਰੀ ਸਿੱਖ ਸੰਗਤ ਦੇ ਨਾਲ ਪੰਜਾਬ ਦੇ ਪਿੰਡ ਪਿੰਡ ਇਹਨਾਂ ਨੇ ਆਪਣੀਆਂ ਜਿਹੜੀਆਂ ਇਕਾਈਆਂ ਨੇ ਉਹ ਸਥਾਪਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਸੋ ਸਾਨੂੰ ਕੌਮ ਨੂੰ ਜਗਾਉਣਾ ਪਊਗਾ। ਸਾਡੀ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਚੁੱਕੀ ਆ ਉਹ ਇਹਨਾਂ ਦੀ ਪਕੜ 'ਚ ਸਭ ਤੋਂ ਪਹਿਲਾਂ ਆਊਗੀ। ਸੋ ਸਾਨੂੰ ਇਸ ਬਾਰੇ ਪੂਰੀ ਤਰ੍ਹਾਂ ਸੋਚ ਵਿਚਾਰ ਦੇ ਨਾਲ ਮੈਂ ਸਮਝਦਾ ਕਿ ਇਸ ਹਮਲੇ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਕੌਮ ਨੂੰ ਉੱਠਣਾ ਪਊਗਾ। ਹਾਂਜੀ ਹਾਂਜੀ। ਤੇ ਵੀ ਅਸੀਂ ਇੱਥੇ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ 2004 ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ RSS ਅਤੇ ਉਸ ਦੇ ਨਾਲ ਸੰਬੰਧਿਤ ਸੰਗਠਨ ਨੇ ਸਿੱਖ ਵਿਰੋਧੀ ਹਨ, ਇਹਨਾਂ ਨਾਲ ਕੋਈ ਵੀ ਸਾਨੂੰ ਸੰਪਰਕ ਨਹੀਂ ਰੱਖਣਾ ਚਾਹੀਦਾ ਸੀ, ਪਰ ਹੁਣ ਇਸ ਹੁਕਮਨਾਮੇ ਦੀ ਖੁੱਲ੍ਹ ਕੇ ਵਿਰੋਧਤਾ ਹੋ ਰਹੀ ਹੈ ਐਂਡ ਜਥੇਦਾਰਾਂ ਨੇ ਵੀ ਕਿਉਂ ਦੜਵੱਟੀ ਹੋਈ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਅਸੀਂ ਸਾਰੇ ਜਾਣਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੇ ਉਹ ਇੱਕ ਧਿਰ ਦੀ ਅਧੀਨਗੀ ਵਿੱਚ ਚੱਲਦੇ ਨੇ।
ਉਹ ਧਿਰ ਜੋ ਚਾਹੁੰਦੀ ਆ ਉਹਦੇ ਮੁਤਾਬਕ ਹੀ ਜਥੇਦਾਰ ਨੇ ਜਿਹੜੇ ਉਹ ਆਪਣੇ ਵੱਲੋਂ ਜੋ ਵੀ ਸ਼ਬਦ ਨੇ ਉਹ ਬਿਲਕੁਲ ਪੁੱਛ ਕੇ ਕਿ ਉਹਨਾਂ ਵੱਲੋਂ ਬੋਲੇ ਜਾਂਦੇ ਨੇ। ਸੋ ਜਿਹੜੀ ਧਿਰ ਇਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਨ੍ਹਾਂ ਦੇ ਅਧੀਨ ਚੱਲ ਰਹੇ ਨੇ ਉਹ ਧਿਰ ਜਿਹੜੀ ਉਹ ਪੂਰੀ ਤਰ੍ਹਾਂ RSS ਦੇ ਮਨਸੂਬਿਆਂ ਦੇ ਨਾਲ ਹੈ। ਸੋ ਜਿਸ ਤਰ੍ਹਾਂ ਅਸੀਂ ਵੇਖਿਆ ਕਿ ਜੇ ਸੌਦਾ ਸਾਧ ਵਾਲਾ ਹੁਕਮਨਾਮਾ ਜਾਰੀ ਹੋਇਆ, ਨਿਰੰਕਾਰੀ ਬਾਰੇ ਹੁਕਮਨਾਮਾ ਜਾਰੀ ਹੋਇਆ, ਉਹਦੀਆਂ ਧੱਜੀਆਂ ਨਿਰੰਤਰ ਉੱਡਦੀਆਂ ਨੇ, ਪਰੰਤੂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੇ ਉਹ ਅੱਖਾਂ ਬੰਦ ਕਰ ਛੱਡਦੇ ਨੇ। ਉਸੇ ਹੀ ਤਰ੍ਹਾਂ ਜਿਹੜੇ ਇਹ ਸੰਘ ਪਰਿਵਾਰ ਬਾਰੇ ਹੁਕਮਨਾਮਾ ਜਾਰੀ ਹੋਇਆ ਸੀ ਉਹਦੇ ਬਾਰੇ ਅੱਖਾਂ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਬੰਦ ਕੀਤੀਆਂ ਨੇ। ਸੋ ਜਦੋਂ ਜਿਹੜਾ ਵਿਅਕਤੀ ਆ ਜਿਹੜਾ ਸੰਘ ਪਰਿਵਾਰ ਦੇ ਨਾਲ ਅੱਜ ਖੁੱਲ ਕੇ ਚੱਲੇ ਹੋਏ ਨੇ ਜਿਹੜੇ ਸਿੱਖ ਆਗੂ ਨੇ, ਉਹਨਾਂ ਬਾਰੇ ਵੀ ਜਥੇਦਾਰ ਸਾਹਿਬ ਵੱਲੋਂ ਜਿਹੜੀ ਚੁੱਪ ਆ ਉਹ ਧਾਰੀ ਹੋਈ। ਅਸੀਂ ਸਮਝਦੇ ਹਾਂ ਕਿ ਸ਼੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਇਹ ਜੋ ਕੁਝ ਵਾਪਰਨਾ ਵਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਔਰ ਦੁਖਦਾਈ ਹੋਣਾ, ਪਰੰਤੂ ਉਸ ਬਾਰੇ ਵੀ ਮੈਂ ਸਮਝਦਾ ਕਿ ਜਥੇਦਾਰ ਵੱਲੋਂ ਕੋਈ ਸ਼ਬਦ ਨਹੀਂ ਬੋਲਿਆ ਜਾਣਾ। ਜਦੋਂ ਤੱਕ ਕੌਮ ਨਹੀਂ ਜਾਗਦੀ, ਕੌਮ ਇਸ ਹਮਲੇ ਵਿਰੁੱਧ ਖੜੀ ਨਹੀਂ ਹੁੰਦੀ, ਉਦੋਂ ਤੱਕ ਮੈਂ ਸਮਝਦਾ ਕਿ ਇਹ ਜੋ ਕੁਝ ਵੀ ਅਸੀਂ ਸੋਚ ਰਹੇ ਹਾਂ ਜੇ ਅਕਾਲ ਤਖਤ ਬਾਰੇ ਜਾਂ ਅਕਾਲ ਤਖਤ ਦੇ ਜਥੇ ਬਾਰੇ, ਉੱਥੋਂ ਕੁਝ ਵੀ ਸਾਨੂੰ ਆਦੇਸ਼ ਆ ਜਿਹੜੇ ਉਹ ਪ੍ਰਾਪਤ ਨਹੀਂ ਹੋਣੇ। ਜੀ ਤੇ ਵੀਰ ਜੀ ਸਾਡੇ ਕੋਲ 2 ਮਿੰਟ ਰਹਿ ਗਏ ਨੇ। ਵਨ ਲਾਸਟ ਕੁਐਸਚਨ, ਜਿਸ ਤਰ੍ਹਾਂ ਰਾਸ਼ਟਰੀ ਸਿੱਖ ਸੰਗਠਨ ਨੇ ਦਿੱਲੀ ਦੇ ਵਿੱਚ ਆਪਣਾ ਨਵਾਂ ਦਫ਼ਤਰ ਖੋਲਿਆ ਹੈ, ਰਾਸ਼ਟਰੀ ਸਿੱਖ ਸੰਗਤ ਨੇ ਦਿੱਲੀ ਦੇ ਵਿੱਚ ਆਪਣਾ ਨਵਾਂ ਦਫ਼ਤਰ ਖੋਲਿਆ ਹੈ, ਇਸ ਸੰਬੰਧੀ ਧਾਰਮਿਕ ਸਮਾਗਮ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਅਤੇ ਸੈਕਟਰੀ ਵੀ ਸ਼ਾਮਿਲ ਹੋਏ, ਇਸ ਬਾਰੇ ਤੁਸੀਂ 2 ਮਿੰਟ ਦੇ ਵਿੱਚ ਕੀ ਕਹਿਣਾ ਚਾਹੋਗੇ? ਦੇਖੋ, ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀ ਦਿੱਲੀ ਦੀ ਕਮੇਟੀ ਆ ਉਹ ਬਾਦਲ ਦਲ ਦੀ ਕਮੇਟੀ ਆ ਔਰ ਦਿੱਲੀ ਦੇ ਜਿਹੜੇ ਸਿੱਖ ਨੇ ਉਹਨਾਂ ਦੇ ਨਿਰੰਤਰ ਸੰਬੰਧ ਨੇ ਜਿਹੜੇ ਉਹ ਪਿਛਲੇ ਲੰਬੇ ਸਮੇਂ ਤੋਂ ਹੀ ਇਹਨਾਂ ਦੇ ਨਾਲ ਰਹੇ ਨੇ। ਸੋ ਉੱਥੇ ਜਿਹੜਾ ਦਿੱਲੀ ਕਮੇਟੀ ਨੇ ਇੱਕ ਤਰ੍ਹਾਂ ਦੀ ਉਹ RSS ਦੀ ਪ੍ਰਵਾਨਗੀ ਦਿੱਤੀ ਆ, ਮੋਹਰ ਲਾਈ ਆ ਕਿ ਦੁਬਾਰਾ ਤੋਂ ਜਿਹੜੇ ਉਹਨਾਂ ਦੇ ਸੰਮੇਲਨ ਨੇ ਜਿਹੜੇ ਉਹ ਸਾਡੇ ਗੁਰੂ ਘਰਾਂ ਦੇ ਵਿੱਚ ਜਾਂ ਸਾਡੇ ਜਿਹੜੇ ਸਿੱਖ ਆਗੂ ਨੇ ਜਿਹੜੇ ਸਾਡੇ ਧਾਰਮਿਕ ਆਗੂ ਖਵਾਉਂਦੇ ਨੇ ਉਹਨਾਂ ਦੀ ਹਾਜ਼ਰੀ ਵਿੱਚ ਉਹਨਾਂ ਦੇ ਸਹਿਯੋਗ ਨਾਲ ਹੋਏ ਨੇ। ਸੋ ਪਹਿਰੇਦਾਰ ਵੱਲੋਂ ਇਹ ਖਬਰ ਹੈ ਜਿਹੜੀ ਬੜੀ ਪ੍ਰਮੁਖਤਾ ਨਾਲ ਛਾਪੀ ਗਈ ਸੀ ਤੇ ਤੁਹਾਨੂੰ ਹੈਰਾਨਗੀ ਹੋਊਗੀ ਕਿ ਮੈਨੂੰ ਪਹਿਲੀ ਵਾਰ RSS ਦੇ ਦਿੱਲੀ ਦਫ਼ਤਰ ਤੋਂ ਸਿੱਧਾ ਉਹਨਾਂ ਦਾ ਫੋਨ ਆਇਆ ਕਿ ਤੁਸੀਂ ਇਹ ਬਹੁਤ ਗਲਤ ਕਰ ਰਹੇ ਹੋ, ਇਹ ਜਿਹੜੀ ਖਬਰ ਛਾਪੀ ਗਈ ਹੈ ਬਿਲਕੁਲ ਤੱਥਹੀਨ ਆ, ਆਧਾਰਹੀਨ ਆ। ਮੈਂ ਕਿਹਾ ਸਾਡੇ ਕੋਲ ਇਸ ਗੱਲ ਦੇ ਠੋਸ ਸਬੂਤ ਨੇ। ਸੋ RSS ਆ ਜਿਹੜੀ ਉਹ ਕਿਸ ਪੱਧਰ ਤੇ ਜਾ ਚੁੱਕੀ ਹੈ, ਬਰੀਕੀ ਦੇ ਨਾਲ ਹਰ ਗੱਲ ਨੂੰ ਉਹਨਾਂ ਵੱਲੋਂ ਦੇਖਿਆ ਜਾਂਦਾ, ਪਰਖਿਆ ਜਾਂਦਾ ਤੇ ਉਹਦਾ ਹੱਲ ਕਰਨ ਦਾ ਯਤਨ ਵੀ ਕੀਤਾ ਜਾਂਦਾ। ਸੋ ਇਹ ਮੈਂ ਬਾਰ-ਬਾਰ ਜਿਹੜੀ ਗੱਲ ਤੁਸੀਂ ਚਿੰਤਤ ਹੋ, ਮੈਂ ਸਮਝਦਾ ਕਿ ਸਮੁੱਚੀ ਕੌਮ ਨੂੰ ਉਸ ਬਾਰੇ ਚਿੰਤਤ ਹੋਣਾ ਚਾਹੀਦਾ ਕਿ ਇੱਕ ਬਹੁਤ ਗੰਭੀਰ ਹਮਲਾ ਜਿਹੜਾ ਉਹ RSS ਵੱਲੋਂ ਸਿੱਖੀ ਤੇ ਕੀਤਾ ਜਾ ਰਿਹਾ, ਇਸ ਹਮਲੇ ਦੇ ਟਾਕਰੇ ਲਈ ਕੌਮ ਨੂੰ ਇਕਜੁੱਟ ਜ਼ਰੂਰ ਹੋਣਾ ਚਾਹੀਦਾ। ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਸਾਡਾ ਵਕਤ ਬ੍ਰੇਕ ਵੱਲ ਜਾਏ। ਥੈਂਕ ਯੂ ਸੋ ਮਚ ਫॉर योर टाइम। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ viewers, वक्त हो गया एक छोटे से ब्रेक तक। Keep watching News TV 84. We'll be right back after a short break.